ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਜਿਹੜੇ ਇਸ ਪ੍ਰੋਗਰਾਮ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਦੇਖਦੇ ਸੁਣ ਰਹੇ ਨੇ, ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਹਾਜ਼ਰ ਨੇ। ਆਓ ਨਾ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ, ਅੱਜ ਡੇਟ ਹੈਗੀ ਹੈ 11 ਜੁਲਾਈ 2016, 21 ਹਾੜ ਨਾਨਕਸ਼ਾਹੀ ਸੰਮਤ 548 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਤੁਹਾਡੇ ਵੀਕਐਂਡ ਤੋਂ। ਤੁਹਾਡਾ ਵੀਕਐਂਡ ਕਿੱਥੇ ਗੁਜ਼ਰਿਆ ਜੀ ਡਾਕਟਰ ਸਾਹਿਬ? ਦੇਖੋ, ਅਸੀਂ ਇਸ ਵੀਕਐਂਡ ਵਾਸ਼ਿੰਗਟਨ ਡੀਸੀ ਦੇ ਵਿੱਚ, ਜਿਵੇਂ ਅਸੀਂ ਪਿਛਲੇ ਪ੍ਰੋਗਰਾਮ 'ਚ ਦੱਸਿਆ ਵੀ ਸੀ, ਜਾਣਾ ਸੀ। ਸੋ ਇੱਕ ਪ੍ਰੋਗਰਾਮ ਮੁੱਖ ਤੌਰ ਦੇ ਉੱਤੇ ਸੈਟਰਡੇ ਸਵੇਰੇ ACLU ਅਮਰੀਕਨ ਸਿਵਲ ਲਿਬਰਟੀ ਯੂਨੀਅਨ ਦੀ ਬਿਲਡਿੰਗ ਦੇ ਵਿੱਚ ਯੂਨਾਈਟਿਡ ਸਿੱਖਸ ਨੇ ਇੱਕ ਲੀਡਰਸ਼ਿਪ ਪ੍ਰੋਗਰਾਮ, ਜਿਸ ਨੂੰ ਅਕੈਡਮੀ ਦਾ ਨਾਮ ਦਿੱਤਾ ਗਿਆ ਜੀ, ਜਿਹਦੇ 'ਚ 9 ਸਟੂਡੈਂਟਸ, ਜਿਨ੍ਹਾਂ ਦੇ ਵਿੱਚ 8 ਬੱਚੀਆਂ ਨੇ, ਸਾਰੇ ਅਮਰੀਕਾ ਕੈਨੇਡਾ ਤੋਂ, ਜਿਹੜੇ ਬਹੁਤ ਡਿਸਟਿੰਗੁਇਸ਼ਡ ਆਪਣੇ ਕਰੀਅਰ ਵੱਲ ਜਾ ਰਹੀਆਂ, ਉਹਨਾਂ ਦਾ ਇੱਕ ਜਿਹੜਾ ਅਕੈਡਮੀ ਲੀਡਰਸ਼ਿਪ ਪ੍ਰੋਗਰਾਮ ਆਰਗੇਨਾਈਜ਼ ਕੀਤਾ ਹੋਇਆ। ਆਲਮੋਸਟ 5-6 ਦਿਨ ਦਾ ਪ੍ਰੋਗਰਾਮ ਹੈ। ਇਹ ਬੁੱਧਵਾਰ ਤੋਂ ਸ਼ੁਰੂ ਹੋਇਆ ਔਰ ਸ਼ਾਇਦ ਕੱਲ੍ਹ ਇਹ ਖਤਮ ਹੋਣਾ ਜੀ। ਉਸ ਤੋਂ ਬਾਅਦ ਯੂਨਾਈਟਿਡ ਸਿੱਖਸ ਦੀ 2 ਦਿਨ ਦੀ ਸਮਿਟ ਹੈ, ਜਿਹੜੀ ਕਿ ਕਾਂਗਰਸਮੈਨ, ਜਸਟਿਸ ਡਿਪਾਰਟਮੈਂਟ, ਸਟੇਟ ਡਿਪਾਰਟਮੈਂਟ, USF ਨਾਲ ਉਹਨਾਂ ਨੇ ਜਿਹੜੇ ਸਿੱਖ ਇਸ਼ੂ ਨੇ ਗਲੋਬਲੀ, ਉਸ ਬਾਰੇ ਉਹਨਾਂ ਨੂੰ ਬਰੀਫ ਕਰਨਾ। ਸੋ ਇਸ ਗਰੁੱਪ ਨੂੰ ਐਡਰੈਸ ਕਰਨ ਲਈ ਮੈਨੂੰ ਇਨਵਾਈਟ ਕੀਤਾ ਗਿਆ ਸੀ। ਸੈਟਰਡੇ ਦਾ ਇੱਕ ਸੈਸ਼ਨ ਲਗਭਗ 1.5 ਘੰਟੇ ਦਾ ਇਹਨਾਂ ਦੇ ਨਾਲ, ਸਟੂਡੈਂਟਸ ਦੇ ਨਾਲ ਮੈਂ ਗੁਜ਼ਾਰਿਆ। ਔਰ ਸੈਟਰਡੇ ਸ਼ਾਮ ਨੂੰ, ਜਿਵੇਂ ਅਸੀਂ ਦੱਸਿਆ ਸੀ ਕਿ ਸਾਡੇ ਬੜੇ ਹੀ ਰਿਸਪੈਕਟੇਬਲ ਬਜ਼ੁਰਗਵਾਰ ਸਰਦਾਰ ਅਮਰੀਕ ਸਿੰਘ, ਜਿਹੜੇ 93 ਸਾਲ ਦੀ ਉਮਰ 'ਚ ਚੜ੍ਹਾਈ ਕਰ ਗਏ ਨੇ, ਪਿਛਲੇ ਹਫ਼ਤੇ ਉਹਨਾਂ ਦਾ ਸੰਸਕਾਰ ਸੀ। ਉਸ 'ਤੇ ਮੈਂ ਨਹੀਂ ਸੀ ਜਾ ਸਕਿਆ। ਸੋ ਉਹਨਾਂ ਦੀ ਯਾਦ ਦੇ ਵਿੱਚ ਕੀਰਤਨ ਤੇ ਅੰਤਮ ਅਰਦਾਸ ਸੈਟਰਡੇ ਸ਼ਾਮ ਨੂੰ 6 ਤੋਂ 8 ਵਜੇ ਤੱਕ ਗੁਰਦੁਆਰਾ ਸਾਹਿਬ ਗੁਰੂ ਨਾਨਕ ਫਾਊਂਡੇਸ਼ਨ ਮੈਰੀਲੈਂਡ ਵਿਖੇ ਸੀ, ਜਿਹਦੇ 'ਚ ਜਿੱਥੇ ਉਹਨਾਂ ਦੇ ਪਰਿਵਾਰ ਦੇ ਜਿਹੜੇ ਨਜ਼ਦੀਕੀ ਰਿਸ਼ਤੇਦਾਰ ਦੂਰ ਦੁਰਾਡਿਓਂ, ਉਹਨਾਂ ਦੇ ਇੱਕ ਬ੍ਰਦਰ ਪਲਾਸਟਿਕ ਸਰਜਨ ਨੇ, ਉਹ ਓਕਲਹੋਮਾ ਤੋਂ ਆਏ ਹੋਏ ਸਨ, ਉਹਨਾਂ ਦੇ ਬੇਟੇ ਡਾਕਟਰ ਨੇ, ਉਹਨਾਂ ਦਾ ਸਾਰਾ ਪਰਿਵਾਰ, ਤੇ ਹੋਰ ਵੀ ਜਿਹੜੇ ਪੰਥ ਦਰਦੀ, ਜਿਨ੍ਹਾਂ ਨੇ ਪਿਛਲੇ 2 ਦਹਾਕਿਆਂ ਤੋਂ ਜ਼ਿਆਦਾ ਸਮੇਂ ਤੋਂ ਭਾਈ ਸਾਹਿਬ ਦੀ ਸੰਗਤ ਦਾ ਆਨੰਦ ਵੀ ਮਾਣਿਆ ਔਰ ਉਹਨਾਂ ਦੇ ਪੰਥਕ ਜਜ਼ਬੇ ਤੋਂ ਉਹ ਵਾਕਿਫ ਨੇ, ਉਹ ਪਹੁੰਚੇ ਹੋਏ ਸਨ। ਸੋ ਦੋਨੋਂ ਹੀ ਬੜੇ ਆਪਣੀ ਕਿਸਮ ਦੇ ਐਕਸਪੀਰੀਅੰਸ ਹੁੰਦੇ ਨੇ। ਖਾਸ ਤੌਰ 'ਤੇ ਮੈਨੂੰ ਇਸ ਗੱਲ ਦੀ ਤਸੱਲੀ ਹੈ ਕਿ ਇੱਥੋਂ ਦੇ ਜੰਮੇ ਪਲੇ ਬੱਚੇ ਬੱਚੀਆਂ ਜਿਹੜੇ ਨੇ, ਉਹਨਾਂ ਦਾ ਇੱਕ ਨਜ਼ਰੀਆ, ਬੇਸ਼ੱਕ ਉਹ ਨਜ਼ਰੀਆ ਕਈ ਵਾਰ ਸਾਡੇ ਜਿਹੜੇ ਸਾਊਥ ਏਸ਼ੀਆ ਦੇ ਅਸੀਂ ਜੰਮਪਲ ਹੈ ਜੀ, ਸਾਡੇ ਨਾਲ ਨਾ ਵੀ ਮੇਲ ਖਾਂਦਾ ਹੋਏ, ਪਰ ਇੱਕ ਇਮਾਨਦਾਰ ਪਹੁੰਚ ਹੈ ਔਰ ਸਿੱਖ ਇਸ਼ੂਜ਼ ਨੂੰ, ਸਿੱਖ ਹਿਸਟਰੀ ਨੂੰ, ਕਰੰਟ ਪ੍ਰੋਬਲਮ ਨੂੰ ਉਹ ਇੱਕ ਬੜੇ ਯੂਨੀਕ ਅੰਦਾਜ਼ ਦੇ ਵਿੱਚ, ਨਿਰਪੱਖ ਅੰਦਾਜ਼, ਜਿਸ ਦੇ ਵਿੱਚ ਜ਼ਾਹਰ ਹੈ ਉਹਨਾਂ ਦੀ ਐਜੂਕੇਸ਼ਨ ਔਰ ਅਪਬ੍ਰਿੰਗਿੰਗ ਸ਼ਾਮਲ ਹੈ, ਦੇਖਦੇ ਨੇ ਔਰ ਹਰ ਇੱਕ ਦੇ ਵਿੱਚ ਕੁਛ ਨਾ ਕੁਛ ਕਰਨ ਦੀ ਭਾਵਨਾ। ਜਦੋਂ ਅਸੀਂ ਐਕਟਿਵਿਜ਼ਮ ਦੀ ਗੱਲ ਕਰਦੇ ਹਾਂ, ਔਰ ਮੈਂ ਆਪਣੀ ਪ੍ਰੈਜੈਂਟੇਸ਼ਨ ਦੇ ਵਿੱਚ ਵੀ ਇਹੀ ਗੱਲ ਕਹੀ ਕਿ ਸਾਡੇ ਗਾਤਰੇ ਗੁਰੂ ਨੇ ਕਿਰਪਾਨ ਰੱਖੀ ਹੈ ਜੀ, ਔਰ ਕਿਰਪਾਨ ਦਾ ਮਤਲਬ ਸਿਰਫ ਜੰਗ ਦੇ ਮੈਦਾਨ ਤੱਕ ਹੀ ਮਹਿਦੂਦ ਨਹੀਂ ਹੈ। ਇਹ ਜਿਹੜੀਆਂ ਵੈਲਿਊਜ਼ ਨੇ, ਸੱਚਾਈ ਦੀਆਂ, ਸੈਲਫ ਰਿਸਪੈਕਟ ਦੀਆਂ, ਡਿਗਨਿਟੀ ਦੀਆਂ, ਹਿਊਮਨ ਰਾਈਟਸ ਦੀਆਂ, ਇਹਨਾਂ ਦੇ ਲਈ ਖਲੋਣ ਦੀ ਗੱਲ ਹੈ। ਸਿੱਖ ਜਿਹੜਾ ਹੈ ਉਹ ਸਿਰਫ ਇੱਕ ਚੁੱਪ ਚਪੀਤਾ ਆਪਣੀ ਜ਼ਿੰਦਗੀ ਜੀਣ ਵਾਲਾ, ਦੁਨੀਆ ਤੋਂ ਕੱਟ ਆਫ ਹੋ ਕੇ ਆਪਣੀ ਅਧਿਆਤਮਕ ਜਾਂ ਆਪਣੀ ਪ੍ਰੋਫੈਸ਼ਨਲ ਜ਼ਿੰਦਗੀ ਬਣਾਉਣ ਵਾਲਾ ਜਾਂ ਆਪਣਾ ਟੱਬਰ ਪਾਲਣ ਵਾਲਾ ਰੋਲ ਨਹੀਂ ਹੈ। ਸਿੱਖ ਜਿੱਥੇ ਅੰਤਰਾਤਮਾ ਨਿਰੰਕਾਰ ਨਾਲ ਜੁੜਿਆ ਹੋਇਆ, ਉਸ ਦੇ ਅਧਿਆਤਮਕ ਸਫ਼ਰ ਦੀ ਜਿਹੜੀ ਆ ਉਹ ਜਿਸਟ ਹੈ ਜੀਵਨ, ਉੱਥੇ ਉਸ ਦੇ ਗਾਤਰੇ ਪਾਈ ਕਿਰਪਾਨ ਉਸ ਨੂੰ ਇਹ ਯਾਦ ਕਰਵਾਉਂਦੀ ਹੈ ਕਿ ਉਸ ਨੇ ਕਿਵੇਂ ਸਮਾਜਿਕ, ਸਿਆਸੀ, ਆਰਥਿਕ, ਜਿਹੜੇ ਸਾਰੇ ਸਮਾਜ ਦੇ ਮਸਲੇ ਨੇ, ਉਹਨਾਂ ਦੇ ਵਿੱਚ ਲੀਡਰਸ਼ਿਪ ਰੋਲ ਅਦਾ ਕਰਨਾ। ਔਰ ਜਦੋਂ ਅਸੀਂ ਅੱਜ ਲੀਡਰਸ਼ਿਪ ਕੈਂਪ ਜਾਂ ਲੀਡਰਸ਼ਿਪ ਪ੍ਰੋਗਰਾਮ ਕਰਦੇ ਹਾਂ ਤਾਂ ਫਿਰ ਇਸ ਗੱਲ ਦਾ ਧਿਆਨ ਰਹੇ ਕਿ ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਅਕਾਲ ਪੁਰਖ ਦੀ ਫੌਜ ਹੋਣ ਦਾ ਮਤਲਬ ਹੈ ਕਿ ਸਾਡੇ ਜ਼ਿੰਮੇ ਉਹੀ ਜ਼ਿੰਮੇਵਾਰੀਆਂ ਨੇ
ਜਾਂ ਸਾਡਾ ਕਰੈਕਟਰ ਉਸ ਕਦਰ ਹੀ ਜਿਹੜਾ ਹੈ ਬੁਲੰਦ ਹੋਣਾ ਚਾਹੀਦਾ ਹੈ, ਜਿਵੇਂ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ, ਜੀ ਕਿ ਰੱਬ ਦੇ ਬੰਦੇ ਰੱਬ ਵਰਗੇ ਹੋਣੇ ਚਾਹੀਦੇ ਨੇ। ਔਰ ਖਾਸ ਤੌਰ ਤੇ ਸਿੱਖ ਇਤਿਹਾਸ ਦੇ ਵਿੱਚ ਬੀਬੀਆਂ ਨੂੰ ਕੀ ਸਥਾਨ ਹਾਸਲ ਹੈ, ਔਰ ਕਿਵੇਂ ਸਿੱਖ ਇਤਿਹਾਸ ਦੇ ਵਿੱਚ ਜਿਹੜਾ ਹੈ ਸਿੱਖ ਬੀਬੀਆਂ ਨੇ ਬੀਤੇ 'ਚ ਵੀ ਔਰ ਅੱਜ ਵੀ ਰੋਲ ਅਦਾ ਕੀਤਾ, ਇਸ ਤੇ ਵੀ ਗੱਲਬਾਤ ਹੋਈ। ਔਰ ਮੈਂ ਕਾਫੀ ਪ੍ਰਭਾਵਿਤ ਹੋਇਆ ਕਿ ਜਿਸ ਅੰਦਾਜ਼ ਦੇ ਵਿੱਚ ਇੰਟਰੈਕਸ਼ਨ ਬੱਚੀਆਂ ਨੇ ਖਾਸ ਤੌਰ ਤੇ ਕੀਤਾ। ਇਸੇ ਤਰ੍ਹਾਂ ਸ਼ਾਮ ਦੇ ਪ੍ਰੋਗਰਾਮ 'ਚ ਕੀਰਤਨ ਤੋਂ ਬਾਅਦ ਉਹਨਾਂ ਨੇ ਜਿੱਥੇ ਉਹਨਾਂ ਦੇ ਗ੍ਰੈਂਡਸਨ ਗ੍ਰੈਂਡ ਡਾਟਰ ਨੇ ਕੀਰਤਨ ਕੀਤਾ, ਬੜੇ ਮਧੁਰ ਅੰਦਾਜ਼ ਦੇ ਵਿੱਚ ਗੁਰਬਾਣੀ ਕੀਰਤਨ, ਜੀ ਉਹ ਵੀ ਜਿਹੜੀ ਗੁਰਬਾਣੀ ਕੀਰਤਨ ਪਰੰਪਰਾ ਹੈ ਸਾਡੀ ਰਾਗਾਂ ਦੀ, ਉਸ ਮੁਤਾਬਕ ਉੱਥੇ ਮੈਨੂੰ ਉਹਨਾਂ ਨੇ ਜਿਹੜਾ ਹੈ ਉਹ ਮੌਕਾ ਵੀ ਦਿੱਤਾ ਦੇਣ ਦਾ ਟ੍ਰਿਬਿਊਟ। ਔਰ ਮੈਂ ਇਹ ਕਿਹਾ ਕਿ ਵੀ ਜਦੋਂ ਅਸੀਂ ਦੇਖਦੇ ਹਾਂ ਕਿ ਅੱਜ ਜ਼ਿੰਦਗੀ ਦੇ ਵਿੱਚ ਕਿਵੇਂ ਆਪੋ ਆਪਣੀ ਦੌੜ ਸ਼ੁਰੂ ਹੈ, ਔਰ ਇਹ ਜਿਹੜੀ ਸਾਡੀ ਪੀੜ੍ਹੀ ਜਿਨ੍ਹਾਂ ਦੇ ਵਿੱਚ ਇਮਾਨਦਾਰੀ ਸੀ, ਜਿਨ੍ਹਾਂ ਦੇ ਵਿੱਚ ਕੌਮ ਦੇ ਲਈ ਜਜ਼ਬਾ ਸੀ, ਔਰ ਇਹਦੇ ਬਾਵਜੂਦ ਕਿ ਉਹਨਾਂ ਦੇ ਹਾਲਾਤ ਕਿਸ ਕਿਸਮ ਦੇ ਰਹੇ ਹੋਣ 47 ਦੇ ਦੌਰ 'ਚ ਔਰ ਉਸ ਤੋਂ ਬਾਅਦ 'ਚ, ਪਰ ਉਹਨਾਂ ਦਾ ਫੇਥ ਜਿਹੜਾ ਹੈ ਰੱਬ ਦੇ ਉੱਤੇ, ਗੁਰੂ ਦੇ ਉੱਤੇ, ਗੁਰੂ ਪੰਥ ਦੇ ਉੱਤੇ, ਔਰ ਜਿਹੜੀ ਅਸੀਂ ਪੰਥਕ ਰਹਿਣੀ ਦੀ ਗੱਲ ਕਰਦੇ ਹਾਂ ਉਹ ਬੜਾ ਮਜ਼ਬੂਤ ਸੀ ਜੀ। ਸੋ ਕੁੱਲ ਮਿਲਾ ਕੇ ਇਸ ਤੋਂ ਇਲਾਵਾ ਐਤਵਾਰ ਛੋਟੇ ਗਰੁੱਪਸ ਦੇ ਵਿੱਚ ਅਸੀਂ ਆਪਸੀ ਵਿਚਾਰ ਚਰਚਾਵਾਂ ਖਾਸ ਤੌਰ ਤੇ TV 84 ਦੇ ਹਵਾਲੇ ਨਾਲ ਕੀਤੀਆਂ, ਜਿਨ੍ਹਾਂ ਬਾਰੇ ਅਸੀਂ ਆਸ ਕਰਦੇ ਹਾਂ ਕਿ ਕੋਈ ਨਾ ਕੋਈ ਪੋਜ਼ਿਟਿਵ ਆਊਟਕਮ ਹੋਰ ਵੀ ਸਾਡੇ ਸਾਹਮਣੇ ਆਏਗੀ। ਸੋ ਕੁੱਲ ਮਿਲਾ ਕੇ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਆ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।